ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 18 ਮਾਰਚ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜੇ ਤੇ ਅਸੀਂ ਚਾਨਣ ਪਾਉਣਾ ਉਹ ਤੁਹਾਨੂੰ ਮੁਬਾਰਕਾਂ ਦੇਣੀਆਂ ਨੇ। ਤੁਸੀਂ ਅਰਸਤੂ ਤੇ ਪਤਾ ਨਹੀਂ ਕਿਹਦੀਆਂ ਕਿਹਦੀਆਂ ਗੱਲਾਂ ਤੁਸੀਂ ਸੁਣੀਆਂ ਨੇ, ਤੇ ਪਰ ਜ਼ਾਹਿਰ ਹੈ ਉਹ ਸਾਡੇ ਜੰਮਣ ਤੋਂ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ, ਤੁਸੀਂ ਉਹਨਾਂ ਨੂੰ ਮਿਲ ਨਹੀਂ ਸਕੇ। ਬੰਦਾ ਅਕਸਰ ਇਹ ਗੱਲ ਸੋਚਦਾ ਹੈ ਕਿ ਯਾਰ ਕਿਤੇ ਇਹ ਸਾਰੇ ਜਿਹੜੇ ਅਲ ਖਵਾਰਜ਼ਮੀ ਤੇ ਪਤਾ ਨਹੀਂ ਕਿਹੜਾ ਕਿਹੜਾ ਸਾਇੰਸਦਾਨ ਸੀ, ਇਹ ਅਰਸਤੂ, ਇਹ ਸਾਡੇ ਜ਼ਮਾਨੇ 'ਚ ਅਗਰ ਇਹ ਹੁੰਦੇ ਤੇ ਅਸੀਂ ਵੀ ਇਹਨਾਂ ਦੇ ਲਾਗੇ ਬਹਿੰਦੇ ਤੇ ਇਹਨਾਂ ਦੇ ਕੋਲੋਂ ਕੋ ਅਕਲ ਦੀ ਗੱਲ ਚਲੋ ਝੱਟ ਸਿੱਖ ਲੈਂਦੇ ਤੇ ਸਾਡੀ ਵੀ ਜ਼ਿੰਦਗੀ ਕੋ ਸਿੱਧੀ ਹੋ ਜਾਂਦੀ, ਸਾਡੇ ਵੀ ਪੱਲੇ ਕੋ ਗੱਲ ਪੈ ਜਾਂਦੀ। ਸਿਆਣੇ ਬੰਦੇ ਤਾਂ ਹੁਣ ਕੋਈ ਰਹੇ ਹੀ ਨਾ। ਅਸੀਂ ਸਿਆਣਿਆਂ ਦੇ ਅਖਾਣ ਵੀ ਸੁਣਦੇ ਰਹੇ ਹਾਂ। ਉਹ ਇੱਕ ਬੰਦਾ ਤੁਰਿਆ ਜਾਣ ਡਿਆ ਸੀ ਤੇ ਉਹਦਾ ਕੰਨ ਇੱਕ ਵੱਢਿਆ ਸੀ, ਅੱਧਾ ਕੰਨ ਉਹਦਾ ਕੱਟਿਆ ਸੀ। ਉਹਨੇ ਪੁੱਛਿਆ ਵੀ ਬਈ ਇਹ ਕੀ ਹੋਇਆ ਤੈਨੂੰ? ਉਹਨੇ ਕਿਹਾ ਕਿ ਸਿਆਣੇ ਨੇ ਚਵਲ ਮਾਰੀ ਸੀ। ਬੰਦੇ ਨੇ ਗੁੱਸਾ ਕਰ ਲਿਆ। ਉਹਨੇ ਕਿਹਾ ਯਾਰ ਨਾਲੇ ਤੂੰ ਸਿਆਣਾ ਆਖਣ ਡਿਆ, ਨਾਲੇ ਆਨਾ ਵੀ ਚਵਲ ਮਾਰ ਲਈ। ਸਿਆਣਾ ਕਿਵੇਂ ਚਵਲ ਮਾਰ ਸਕਦਾ? ਸਿਆਣੇ ਦਾ ਆਖਿਆ ਤੇ ਔਲੇ ਦਾ ਖਾਧਿਆ ਤੇ ਬੜੇ ਚਰੋਕਣੇ ਦੇਰ ਬਾਅਦ ਪਤਾ ਲੱਗਦਾ ਤੇ ਤੂੰ ਕਿਹੋ ਜਿਹੀਆਂ ਗੱਲਾਂ ਕਰਦਾ। ਉਹਨੇ ਕਿਹਾ ਇੱਥੇ ਲਾਗੇ ਆ, ਮੈਂ ਤੈਨੂੰ ਗੱਲ ਦੱਸਣਾ। ਉਹਨੇ ਕਿਹਾ ਮੈਂ ਆਪਣੇ ਘਰੋਂ ਨਿਕਲਦਾ ਸਾਂ ਤੇ ਇੱਕ ਕੁੱਤਾ ਮੈਨੂੰ ਪੈ ਜਾਂਦਾ ਸੀ। ਉਹ ਇੱਕ ਅੱਧੀ ਵਾਰੀ ਮੇਰੀ ਲੱਤ ਨੂੰ ਪਿਆ ਤੇ ਮੈਂ ਲੱਤ ਲੁੱਤ ਮਾਰ ਕੇ ਉਹਦੇ ਕੋਲ ਜਾਨ ਛੁਡਾਈ। ਇੱਕ ਸਿਆਣੇ ਨੇ ਮੈਨੂੰ ਆਖਿਆ ਵੀ ਪੁੱਤਰ ਕਿਉਂ ਹੈ ਕੁੱਤੇ ਦੇ ਨਾਲ ਝਗੜਦਾ ਰਹਿਣਾ? ਕੁੱਤਾ ਪਵੇ ਤੇ ਭੁੰਜੇ ਬਹਿ ਜੀਦਾ, ਜ਼ਮੀਨ ਤੇ ਬਹਿ ਜੀਦਾ ਪੈਰਾਂ ਭਾਰ, ਫਿਰ ਕੁੱਤਾ ਨਹੀਂ ਪੈਂਦਾ। ਉਹਨੇ ਕਿਹਾ ਅਗਲੀ ਵਾਰੀ ਕੁੱਤਾ ਮੈਨੂੰ ਪੈਣ ਲੱਗਾ, ਮੈਂ ਥੱਲੇ ਬਹਿ ਗਿਆ। ਕੁੱਤੇ ਨੇ ਲੱਤ ਨੂੰ ਪੈਣਾ ਸੀ, ਉਹਦੇ ਹੱਥ ਮੇਰਾ ਕੰਨ ਆ ਗਿਆ, ਮਤਲਬ ਉਹਦੇ ਮੂੰਹ 'ਚ ਮੇਰਾ ਕੰਨ ਆ ਗਿਆ ਤੇ ਉਹਨੇ ਅੱਧਾ ਕੰਨ ਵੱਢ ਕੇ ਨਾਲੋਂ ਲੈ ਗਿਆ। ਤੇ ਇਸ ਤੋਂ ਮੈਂ ਆਨਾ ਵੀ ਇਹ ਸਿਆਣੇ ਨੇ ਚਵਲ ਮਾਰੀ ਹੈ। ਇਸੇ ਤਰ੍ਹਾਂ ਦੇ ਜਨਾਬ ਇੱਕ ਸਿਆਣੇ ਹੁਣ ਤੁਹਾਡੇ ਵਾਸਤੇ ਵੀ ਨੇ। ਹੁਣ ਮਰਜ਼ੀ ਤੁਹਾਡੀ ਹੈ ਵੀ ਤੁਸੀਂ ਥੱਲੇ ਬਹਿਣਾ ਹੈ ਜਾਂ ਨਹੀਂ ਬਹਿਣਾ, ਇਹ ਤੁਹਾਡੀ ਮਰਜ਼ੀ ਹੈ। ਮੈਂ ਤੁਹਾਨੂੰ ਇਸ ਲਈ ਪਹਿਲਾਂ ਜਿਹੜਾ ਨਾ ਉਹ ਤੁਹਾਨੂੰ ਅਲਰਟ ਕਰ ਦਿੱਤਾ ਕਿ ਸਿਆਣੇ ਨਾਲ ਵੀ ਮਿਲਾਵਾਂਗਾ, ਗੱਲ ਵੀ ਉਹ ਬੜੀ ਸਿਆਣੀ ਕਰੇਗਾ। ਹੋ ਸਕਦਾ ਉਹਨੂੰ ਕੋਈ ਪ੍ਰਾਈਜ਼ ਸ਼ਰਾਈਜ਼ ਵੀ ਮਿਲ ਜਾਏ ਦੁਨੀਆ ਦੇ ਵਿੱਚ, ਪਰ ਤੁਸੀਂ ਆਪਣਾ ਹੁਣ ਤੁਹਾਡਾ ਆਪਣਾ ਕੰਮ ਹੈ ਵੀ ਤੁਸੀਂ ਕਿੱਥੇ ਹੱਥ ਰੱਖ ਕੇ ਤੁਰਨਾ, ਮਤਲਬ ਕੰਨ 'ਤੇ ਹੱਥ ਰੱਖ ਕੇ ਤੁਰਨਾ ਜਾਂ ਨਹੀਂ ਤੁਰਨਾ। ਮੇਰਾ ਮਸ਼ਵਰਾ ਤੇ ਹੋਏਗਾ ਵੀ ਆਪਣੇ ਆਪਣੇ ਕੰਨ 'ਤੇ ਹੱਥ ਰੱਖ ਕੇ ਅੱਜ ਤੋਂ ਬਾਅਦ ਤੁਰਿਓ। ਉਹਦੀ ਵਜ੍ਹਾ ਹੈ ਵੀ ਕੁੱਤਾ ਕੰਨ ਵੱਢ ਸਕਦਾ ਜੇ ਇਸ ਸਿਆਣੇ ਦੀ ਗੱਲ ਤੁਸੀਂ ਸੁਣੀ। ਅੱਛਾ, ਹੁਣ ਤੁਸੀਂ ਜ਼ਾਹਿਰ ਹੈ ਤੁਹਾਨੂੰ ਬੜੀ ਇਸ ਵੇਲੇ ਅੱਗਲ ਵਾਂਢੀ ਤੁਸੀਂ ਗੱਲ ਸੁਣਨਾ ਚਾਹੁੰਦੇ ਹੋਵੋਗੇ ਵੀ ਬਈ ਛੇਤੀ ਛੇਤੀ ਦੱਸੋ ਇਹ ਕਿਹੜਾ ਸਿਆਣਾ? ਹਾਂਜੀ, ਇਹ ਸਿਆਣੇ ਨੇ ਸਾਡੇ ਜੇਦਾ ਜੀ। ਹਾਂਜੀ, ਇਸ ਵੇਲੇ ਤੁਹਾਨੂੰ ਪਤਾ ਹੈ ਕਿ ਜੇਦਾ ਜੀ ਤੋਂ ਵੱਡਾ ਜਿਹੜਾ ਕੋਈ ਪਾਕਿਸਤਾਨ 'ਚ ਹੀ ਨਹੀਂ, ਪੂਰੀ ਰੂਏ ਜ਼ਮੀਨ 'ਤੇ ਐਡਾ ਸਿਆਣਾ ਫਿਲਾਸਫਰ ਤੇ ਐਡਾ ਜਿਹੜਾ ਦਾਨਸ਼ਵਰ ਉਹ ਬੰਦਾ ਕੋਈ ਹੈ ਨਹੀਂ। ਹੁਣ ਤੁਸੀਂ ਆਖੋਗੇ ਵੀ ਉਹ ਕਿਵੇਂ? ਉਹ ਇਵੇਂ ਜਨਾਬ ਕਿ ਜਿਹੜੀਆਂ ਤੁਹਾਨੂੰ ਪਤਾ ਹੈ ਕਿ ਬਰਮਾ ਦੇ ਜਿਹੜੇ ਜੰਗਲ ਨੇ ਉੱਥੇ ਇਹਨਾਂ ਨੇ ਕੋਈ 200 ਸਾਲ ਤਪੱਸਿਆ ਕੀਤੀ ਹੋਈ ਹੈ ਤੇ ਤਪੱਸਿਆ ਕਰਨ ਤੋਂ ਬਾਅਦ ਇਹਨਾਂ ਦੀ ਦੇਹ ਬਦਲ ਗਈ ਹੈ। ਪਹਿਲਾਂ ਕੁਝ ਹੋਰ ਹੁੰਦੇ ਸਨ, ਹੁਣ ਦੇਹ ਬਦਲ ਕੇ ਤੇ ਇਹ ਇਨਸਾਨੀ ਰੂਪ 'ਚ ਆਏ ਨੇ ਤੁਹਾਡੇ ਕੋਲ। ਤੇ ਜੇਦਾ ਜੀ ਜਿਹੜੇ ਨੇ ਇੱਕ ਲੱਤ 'ਤੇ ਖਲੋ ਕੇ ਚਿੱਲੇ ਕਰਦੇ ਰਹੇ ਨੇ ਤੇ ਇਹ ਜਿਹੜੀਆਂ ਸਾਰੀਆਂ ਅਕਲ ਦੀਆਂ ਗੱਲਾਂ ਤੁਹਾਨੂੰ ਦੱਸਦੇ ਨੇ, ਇਹ ਇੰਜ ਨਹੀਂ ਵੀ ਤੁਰਿਆ ਫਿਰਿਆ ਕਿਸੇ ਨੂੰ ਲੱਭ ਜਾਂਦੀਆਂ ਨੇ, ਤੁਹਾਨੂੰ ਵੀ ਲੱਭ ਜਾਣਗੀਆਂ। ਇਹਦੇ ਵਾਸਤੇ ਬੜੀ ਤੁਹਾਨੂੰ ਪਤਾ ਹੈ ਕਿ ਬੜੀ ਮਿਹਨਤਾਂ ਕਰਨੀਆਂ ਪੈਂਦੀਆਂ ਨੇ, ਬੜੇ ਚਿੱਲੇ ਕੱਟਣੇ ਪੈਂਦੇ ਨੇ, ਬੜੇ ਮੁਸ਼ੱਕਤ ਕਰਨੀ ਪੈਂਦੀ ਹੈ ਤੇ ਉਹ ਜੇਦਾ ਜੀ ਨੇ ਕੀਤੀ। ਹੁਣ ਜੇਦਾ ਜੀ ਨੇ ਨਵਾਂ ਫਾਰਮੂਲਾ, ਕਿਉਂਕਿ ਜੇਦਾ ਜੀ ਸਮਝਦੇ ਨੇ ਵੀ ਰਫਾਏ ਆਮਾਂ ਦਾ ਕੰਮ ਕਰਨਾ ਚਾਹੀਦਾ, ਨੇਕੀ ਕਰ ਦਰਿਆ 'ਚ ਪਾ। ਜੇਦਾ ਜੀ ਨੇ ਦਰਿਆ ਦੀ ਜਗ੍ਹਾ 'ਤੇ ਗੰਦੇ ਨਾਲੇ 'ਚ ਨੇਕੀ ਪਾ ਛੜੀ ਹੈ ਤੇ ਨੇਕੀ ਤੇ ਨਹੀਂ, ਚਲੋ ਉਹਨੂੰ ਨੇਕੀ ਨੂੰ ਤਾਂ ਨਹੀਂ ਪਾਉਣੀ ਚਾਹੀਦਾ ਗੰਦੇ ਥਾਂ 'ਤੇ, ਉਹ ਫਿਰ ਕੋਈ ਬੇਹਰਮਤੀ ਨਾ ਹੋ ਜਾਏ ਨੇਕੀ ਦੀ। ਲੇਕਿਨ ਚਲੋ ਇਹੀ ਗੱਲ ਆਖੋ ਵੀ ਉਹਨਾਂ ਆਪਣੀ ਜਿਹੜੀ ਗੱਲ ਹੈ ਉਹ ਉਹਨਾਂ ਗੰਦੇ ਨਾਲੇ 'ਚ ਸੁੱਟ ਦਿੱਤੀ ਹੈ। ਐਵੇਂ ਲੋਕੀ ਉਹਨਾਂ ਦਾ ਮਾਹੌਲ ਉਡਾਉਣ ਡਏ ਨੇ। ਗੱਲ ਤੇ ਉਹਨਾਂ ਬੜੀ ਜ਼ਬਰਦਸਤ ਕੀਤੀ ਹੈ। ਗੱਲ ਉਹਨਾਂ ਇਹ ਕੀਤੀ ਹੈ ਵੀ ਅੱਜ ਤੋਂ ਬਾਅਦ ਕੋਈ ਬੰਦਾ ਬਿਮਾਰ ਨਹੀਂ ਹੋਏਗਾ। ਕਰੋ ਹਾਂ ਗੱਲ। ਉਹਨਾਂ ਨੇ ਇਹ ਕੰਮ ਮੁਕਾ ਦਿੱਤਾ ਜੇਦਾ ਜੀ ਨੇ ਵੀ ਹੁਣ ਬੰਦਿਆਂ ਨੇ ਬਿਮਾਰ ਹੀ ਨਹੀਂ ਹੋਣਾ। ਜਦੋਂ ਬਿਮਾਰ ਨਹੀਂ ਹੋਣਾ ਤਾਂ ਫਿਰ ਜ਼ਾਹਿਰ ਹੈ ਮਰਨਾ ਵੀ ਕੋਈ ਨਹੀਂ ਬੰਦਿਆਂ ਨੇ। ਹਾਂ, ਹੁਣ ਐਕਸੀਡੈਂਟ ਤੋਂ ਤੁਸੀਂ ਆਪ ਬਚਣਾ, ਉਹ ਜੇਦਾ ਜੀ ਦਾ ਕੰਮ ਨਹੀਂ। ਵੀ ਐਵੇਂ ਬੱਸ ਥੱਲੇ ਆ ਜਾਓ, ਤੁਸੀਂ ਗੱਡੀ ਜਾ ਵੱਜੋ ਕਿਸੇ ਪਾਸੇ ਨੂੰ, ਬਿਜਲੀ ਲੱਗ ਜਾਏ ਤੁਹਾਨੂੰ, ਕੋਈ ਹੋਰ ਮਾਮਲਾ ਬਣੇ, ਤੇ ਬਾਕੀ ਬਿਮਾਰੀ ਨਾਲ ਹੁਣ ਤੁਸੀਂ ਨਹੀਂ ਮਰਨ ਲੱਗੇ। ਉਹ ਜੇਦਾ ਜੀ ਨੇ ਇਲਾਜ ਕਰ ਦਿੱਤਾ। ਹੁਣ ਸੋਚੋ ਅਗਰ ਜੇਦਾ ਜੀ ਕਿਤੇ ਪਹਿਲਾਂ ਰੋਮਨ ਅੰਪਾਇਰ 'ਚ ਹੁੰਦੇ ਤਾਂ ਅੱਜ ਤੱਕ ਉਹ ਹੀ ਜੀਂਦੇ ਹੁੰਦੇ। ਅਸੀਂ ਤਾਂ ਜੰਮਦੇ ਹੀ ਨਾ, ਸ਼ਾਇਦ ਫਿਰ ਆਉਂਦੇ ਹੀ ਨਾ ਦੁਨੀਆ 'ਤੇ। ਤੇ ਜੇ ਆਉਂਦੇ ਫਿਰ ਤਾਂ ਵੈਸੇ ਜੇਦਾ ਜੀ ਵੀ ਨਾ ਜੰਮਦੇ। ਨਹੀਂ, ਫਿਰ ਮੈਨੂੰ ਚੇਤਾ ਆਇਆ ਜੇਦਾ ਜੀ ਤੇ ਜੰਮਦੇ, ਕਿਉਂਕਿ ਜੇਦਾ ਜੀ ਅੱਜ ਦੇ ਥੋੜ੍ਹੇ ਜੰਮੇ ਨੇ। ਜੇਦਾ ਜੀ ਤੇ ਉਹ ਜਿਹੜੀ ਸਾਇੰਸ ਦੀ ਥਿਊਰੀ ਹੈ ਨਾ ਕਿ ਇੱਕ ਬਿਗ ਬੈਂਗ ਹੋਇਆ ਸੀ ਜਿਸ ਵੇਲੇ ਸੂਰਜ, ਅਸਮਾਨ ਸਾਰਾ ਕੁਝ ਇਕੱਠਾ ਇਸ ਤੋਂ ਫਟਿਆ ਸੀ, ਜੇਦਾ ਜੀ ਤੇ ਉਦੋਂ ਨਿਕਲੇ ਸਨ ਵਿੱਚੋਂ। ਤੇ ਜੇਦਾ ਜੀ ਤੇ ਉਦੋਂ ਦੇ ਨੇ, ਪੁਰਾਣੇ ਨੇ। ਇਹਨਾਂ ਸਿਆਰਿਆਂ ਦੇ ਉੱਤੇ, ਮਾਰਸ 'ਤੇ, ਮੁਰੀਖ 'ਤੇ, ਹਰ ਜਗ੍ਹਾ ਦੇ ਉੱਤੇ। ਉਹ ਜਦ ਤੁਹਾਨੂੰ ਕਦੀ ਕਦੀ ਚੰਦ ਦੇ ਵਿੱਚ ਅੱਜ ਤੋਂ ਬੜੇ ਸਾਡੇ ਵਡੇਰੇ ਬਾਬੇ ਨਹੀਂ ਸੀ ਦੱਸਦੇ ਵੀ ਉੱਥੇ ਇੱਕ ਖੁੰਡੀ ਵਾਲਾ ਬਾਬਾ ਫਿਰਦਾ ਸੀ। ਉਹ ਕੋਈ ਹੋਰ ਨਹੀਂ ਸੀ, ਜੇਦਾ ਜੀ ਹੁੰਦੇ ਸਨ ਉੱਥੇ ਜਨਾਬ। ਉਹ ਉੱਥੇ ਤਪੱਸਿਆ ਕਰਦੇ ਹੁੰਦੇ ਸਨ ਖੜੇ ਹੋ ਕੇ। ਇਹ ਫਾਰਮੂਲੇ ਉੱਥੋਂ ਹੀ ਕੱਢੇ ਨੇ। ਹੁਣ ਤੁਹਾਨੂੰ ਲੱਗੇਗਾ ਐਵੇਂ ਮੈਂ ਜ਼ਿੱਦਬਾਜ਼ੀ ਜੇਦਾ ਜੀ ਦੇ ਪਿੱਛੇ ਚੜ੍ਹ ਗਿਆ। ਇਹ ਜ਼ਰਾ ਪਹਿਲਾਂ ਜੇਦਾ ਜੀ ਦੀ ਗੱਲ ਸੁਣ ਲਓ ਪੂਰੀ, ਫਿਰ ਤੇ ਅਸੀਂ ਤਜਜ਼ੀਆ ਕਰਨੇ $15,000। ਹਾਂਜੀ,
$15,000 ਜਿਹੜਾ ਕਿ ਤਕਰੀਬਨ ਪਾਕਿਸਤਾਨੀ ਤੁਸੀਂ ਜਿਹੜਾ ਨਾ ਉਹ ਕਹੋ 45 ਲੱਖ ਰੁਪਈਆ ਜਿਹੜਾ ਉਹ ਜੇਦਾ ਜੀ ਨੇ ਖਰਚ ਕਰਕੇ ਤੇ ਇਹ ਗੱਲ ਸਿੱਖੀ ਹੈ ਜਿਹੜੀ ਤੁਹਾਨੂੰ ਉਹ ਫ੍ਰੀ ਦੇਣ ਡਏ ਨੇ। ਲੇਕਿਨ ਤੁਸੀਂ ਸਾਰੇ ਬਦਕਿਸਮਤ ਵੀ ਹੋ ਤੇ ਬਦਤਮੀਜ਼ ਵੀ ਹੋ ਕਿ ਤੁਸੀਂ ਹੱਸਣ ਡਏ ਹੋ, ਦੰਦ ਕੱਢਣ ਡਏ ਹੋ, ਗੱਲ ਪੂਰੀ ਨਹੀਂ ਸੁਣਦੇ। ਇਹ ਸੁਣੋ ਜੇਦਾ ਜੀ ਨੇ ਕੀ ਆਖਿਆ ਹੈ। दुनिया में सिर्फ वो कर लें, दुनिया में कोई बंदा बीमार नहीं होगा और आप कभी बीमार नहीं होगा। इसके बाद वही कहता है कि उसने कहा कि ड्रिंक योर फूड, ईट योर वाटर। वाह, ड्रिंक योर फूड, ईट योर वाटर। ईट योर वाटर। मसला पानी जब भी पीना है ना, उसको इस तरह पीना जैसे आप खा रहे हैं, आहिस्ता, क्योंकि वो आपके मसाम में जाना चाहिए। अगर कुट कुट कर करके पी जाएंगे ना तो आपके सिस्टम पे लोड पड़ेगा, बाहर निकल जाएगा। तो सिप लें पानी के, इस तरह जैसे आप उसको खा रहे हैं। ठीक है। और फूड को आप इतना चो करें कि वो लिक्विड बन जाए। हाँ, उसे आपने ड्रिंक करना है। मुंह अल्लाह ताला ने इसलिए बनाया हुआ है कि आप अपने स्टमक पे बोझ ना डालें, उसको इतना ज्यादा ग्रिल करें, इतना ग्राइंड करें आप मुंह के अंदर कि वो लिक्विड हो जाए, तो आप कभी बीमार नहीं होंगे। तो उसके लिए मैंने $15,000 खर्च किए थे नुस्खे। सुन लिया जी। हुण अज तो बाद तुसी पानी खाना है, ठीक है ना, ਤੇ ਤੁਸੀਂ ਖਾਣਾ ਜਿਹੜਾ ਉਹ ਪੀਣਾ। ਅੱਛਾ, ਹੁਣ ਇਹਦੇ 'ਚ ਤਾਂ ਚਲੋ ਕੋਈ ਨਾ ਕੋਈ ਗੱਲ ਹੋ ਸਕਦੀ ਹੈ ਕਿ ਇਹਦੇ ਨਾਲ ਕੋਈ ਥੋੜੀ ਬਿਹਤਰੀ ਹੋ ਸਕਦੀ ਹੈ। ਚਿੱਤ ਕੇ ਖਾਣਾ ਚਾਹੀਦਾ ਹੈ। ਤੇ ਸਾਰੇ ਬਜ਼ੁਰਗ ਵੀ ਸਾਡੇ ਇਹੀ ਦੱਸਦੇ ਨੇ ਕਿ ਜੇਦਾ ਜੀ ਨੇ ਨਵੀਂ ਉਹਨਾਂ ਆਖਿਆ ਕਿ ਗ੍ਰਿਲ ਕਰਨਾ ਤੁਸੀਂ, ਗ੍ਰਿਲ। ਇਹ ਹੁਣ ਪਤਾ ਨਹੀਂ ਦੰਦਾਂ ਦੇ ਵਿੱਚ ਕੋਈ, ਮੇਰਾ ਮਤਲਬ ਗ੍ਰਿਲ ਜਿਹੜਾ ਹੈ ਨਾ ਉਹ ਜਦੋਂ ਅੱਗ ਦੇ ਉੱਤੇ ਗੋਸ਼ਤ ਨੂੰ ਭੁੰਨੀਦਾ ਹੈ ਉਹਨੂੰ ਗ੍ਰਿਲ ਕਰਨਾ ਕਹਿੰਦੇ ਨੇ। ਤੇ ਇਹ ਹੁਣ ਸਾਨੂੰ ਨਹੀਂ ਪਤਾ ਵੀ ਮੂੰਹ ਦੇ ਵਿੱਚ ਕੋਈ ਹੀਟਰ ਸ਼ੀਟਰ ਵੀ ਲਵਾਉਣੇ ਨੇ, ਕੋਈ ਕੋਲੇ ਰੱਖਣੇ ਨੇ ਮੂੰਹ ਦੇ ਵਿੱਚ। ਜੇਦਾ ਜੀ ਤੇ ਆਪ ਹੀ ਕੋਲਾ ਨੇ। ਕੋਲਾ ਦਾ ਮਤਲਬ ਕੋਈ ਹੋਰ ਹਿਸਾਬ ਨਾਲ ਨਾ ਕਹੋ। ਮੈਂ ਆਨਾ ਵੀ ਜਿਵੇਂ ਕੋਲਾ ਜਿਹੜਾ ਲੱਕੜ ਜਲ ਕੇ ਕੋਲਾ ਬਣ ਜਾਂਦੀ ਹੈ, ਇਸ ਲਈ ਜੇਦਾ ਜੀ ਨੇ ਤਪੱਸਿਆ ਕਰਕੇ, ਜੇਦਾ ਜੀ ਵੀ ਜਿਹੜੀ ਹੈ ਨਾ ਉਹ ਜ਼ਾਫਰਾਨ ਦੀ ਜਾਂ ਮੇਰਾ ਮਤਲਬ ਕਿਸੇ ਬੜੇ ਚੰਗੇ ਦਰਖਤ ਦੀ ਲੱਕੜੀ ਸਨ ਜੇਦਾ ਜੀ ਵੀ। ਉਹ ਵੀ ਬਲ ਕੇ ਆਪਣੇ ਖਿਆਲ ਦੇ ਵਿੱਚ, ਆਪਣੀ ਸੋਚ ਦੇ ਵਿੱਚ, ਆਪਣੀ ਤਪੱਸਿਆ ਦੇ ਵਿੱਚ ਉਹ ਬਲ ਕੇ ਉਹਨਾਂ ਨੇ ਤੇ ਉਹ ਸੋਚੋ ਕਿ ਉਹ ਦਾਲਚੀਨੀ ਦੀ ਲੱਕੜੀ ਹੋਵੇ ਜਾਂ ਕਿਸੇ ਹੋਰ ਇਹੋ ਜਿਹੇ ਦਰਖਤ ਦੀ ਲੱਕੜੀ, ਉਹ ਕੋਲਾ ਬਣ ਜੇ। ਇਹ ਹਿਸਾਬ ਸਾਡੇ ਜੇਦਾ ਜੀ ਦਾ ਜੇ। ਤੇ ਤੁਸੀਂ ਦੰਦ ਕੱਢਦੇ ਜਦੋਂ ਕੋਲੇ ਦੀ ਗੱਲ ਹੁੰਦੀ ਹੈ। ਬਹਰਹਾਲ ਜੇਦਾ ਜੀ ਨੇ ਆਖਿਆ ਵੀ ਖਾਣਾ ਹੁਣ ਤੁਸੀਂ ਜਿਹੜਾ ਉਹ ਪੀਣਾ ਤੇ ਜਿਹੜਾ ਪਾਣੀ ਹੈ ਉਹ ਤੁਸੀਂ ਖਾਣਾ ਹੈ। ਸ਼ੁਕਰ ਰੱਬ ਦਾ ਇਹ ਵੀ ਜੇਦਾ ਜੀ ਅਗਲੀ ਗੱਲ ਵਾਲੇ ਪਾਸੇ ਨਹੀਂ ਹੈ ਵੀ ਪਾਥੀਆਂ ਦਾ ਕੀ ਕਰਨਾ ਹੈ। ਮੇਰਾ ਮਤਲਬ ਹੈ ਖਾਣੇ ਔਰ ਪੀਣੇ ਤੋਂ ਬਾਅਦ ਕਿਤੇ ਉਹ ਨਹੀਂ ਦੱਸ ਦਿੱਤਾ ਵੀ ਲੋਕਾਂ ਨੇ ਉਹ ਕੰਮ ਜਿਹੜਾ ਹੁਣ ਜੇਦਾ ਜੀ ਦਾ ਕੀ ਹੈ ਵੀ ਕਹਿਣ ਵੀ ਉਹ ਪੁੱਠਿਆਂ ਹੋ ਕੇ ਕਰਨਾ ਹੈ, ਸਿੱਧਿਆਂ ਹੋ ਕੇ ਕਰਨਾ ਹੈ, ਹਵਾ 'ਚ ਉੱਡਦਿਆਂ ਕਰਨਾ ਹੈ। ਸੋਚੋ ਦੁਨੀਆ ਅਗਰ ਜੇਦਾ ਜੀ ਦੀ ਗੱਲ ਮੰਨ ਕੇ ਤੇ ਅਗਲੀ ਗੱਲ ਵੀ ਜੇਦਾ ਜੀ ਕਰ ਦੇਣ ਤੇ ਦੁਨੀਆ ਕੀ ਕਰਦੀ ਫਿਰੇ। ਉਹ ਇੱਕ ਗੋਰੀ ਪਿੰਡ ਗਈ ਨਾ ਤੇ ਉਹਨੇ ਵੇਖਿਆ ਵੀ ਪਿੰਡ ਹਰ ਕੰਧ ਦੇ ਨਾਲ ਪਾਥੀਆਂ ਲੱਗੀਆਂ ਸਨ। ਤੇ ਉਹਨੇ ਪੁੱਛਿਆ ਵੀ ਆਹ ਕੀ ਹੈ। ਮਤਲਬ ਉਹਨੂੰ ਤੇ ਹਿਸਾਬ ਨਹੀਂ ਲੱਗਾ ਨਾ ਵੀ ਉਹਨੇ ਕਿਹਾ ਵੀ ਇਹ ਕੀ ਕਬਾਬ ਨੇ, ਕਿਹੜੀ ਸ਼ੈ ਹੈ, ਕਿਉਂ ਕੰਧਾਂ 'ਤੇ ਲੱਗੀ ਹੈ। ਉਹਨੇ ਕਿਹਾ ਪੁੱਤਰ ਇਹ ਮੱਝ ਦਾ ਗੋਹਾ ਹੈ। ਮਤਲਬ ਦੱਸਿਆ ਉਹਨੂੰ ਕਿ ਇਹ ਬਾਲੀਦਾ, ਇਹਨੂੰ ਅਸੀਂ ਅੱਗ ਦੇ ਵਿੱਚ ਬਾਲੀਦਾ। ਇੱਕ ਸਾਡਾ ਜਿਹੜਾ ਨਾ ਰੋਟੀ ਛੋਟੀ ਪਕਾਉਣ ਨੂੰ ਜਾਂ ਦੂਜੇ ਕੰਮ ਕਰਨ ਵਾਸਤੇ ਅਸੀਂ ਇਸਤੇਮਾਲ ਕਰਦੇ ਇਹਨੂੰ ਸੁਕਾ ਕੇ। ਤੇ ਉਹਨੇ ਆਖਿਆ ਵੀ ਚਲੋ ਇਹ ਤਾਂ ਠੀਕ ਹੈ, ਪਰ ਇਹ ਮੱਝਾਂ ਕੰਧ ਦੇ ਉੱਤੇ ਕਿਵੇਂ ਚੜ੍ਹੀਆਂ ਨੇ, ਉਹਨਾਂ ਨੇ ਇਹ ਕੰਧ ਦੇ ਉੱਤੇ ਸਾਰਾ ਕੁਝ ਕਿਵੇਂ ਕੀਤਾ ਹੈ। ਤੇ ਇੰਝ ਹੀ ਜੇਦਾ ਜੀ, ਸ਼ੁਕਰ ਹੈ ਅੱਲਾ ਦਾ ਕਰੋ ਵੀ ਜੇਦਾ ਜੀ ਇੱਥੇ ਹੀ ਰੁਕ ਗਏ ਨੇ। ਮੈਨੂੰ ਪਤਾ ਬੜੀ ਅਹਿਮਕਾਨਾ ਗੱਲ ਹੈ ਇਹ ਜਿਹੜੀ ਸਾਡੀ ਸਾਰੀ ਹੋ ਰਹੀ ਹੈ, ਪਰ ਹੁਣ ਜੇਦਾ ਜੀ ਨੇ ਉਹਨਾਂ ਦੇ ਉੱਤੇ ਰੌਸ਼ਨੀ ਇੰਝ ਦੀ ਪਾਈ ਜਾ ਸਕਣੀ ਨੇ ਜਿਹੜੀ ਉਹਨਾਂ ਗੱਲ ਕੀਤੀ। $15,000 ਦੇ ਕੇ ਉਹਨਾਂ ਗੱਲ ਸਿੱਖੀ ਹੈ। ਹਾਲਾਂਕਿ ਇਹ ਕਿਤੇ ਅੰਮਾ ਦੇ ਕੋਲ ਬਹਿ ਜਾਂਦੇ ਆਪਣੀ ਦੇ ਕੋਲ, ਉਹ ਸਾਡੀ ਵੀ ਅੰਮਾ ਹੀ ਸੀ ਉਹ, ਤੇ ਮੇਰਾ ਖਿਆਲ ਚਿਮਟਾ ਹੱਥ 'ਤੇ ਖਾ ਬਹਿੰਦੇ ਉਸ ਵੇਲੇ ਰੋਟੀ ਖਾਂਦੇ, ਚੰਗੀ ਤਰ੍ਹਾਂ ਚਿੱਥ ਕੇ ਕਰਦੇ ਜਿਵੇਂ ਚਿੱਥ ਕੇ ਗੱਲਾਂ ਕਰਦੇ ਨੇ। ਤੇ ਇਹ ਗੱਲ ਅੰਮਾ ਨੇ ਹੀ ਇਹਨਾਂ ਨੂੰ ਘਰ ਸਮਝਾ ਦੇਣੀ ਸੀ ਵੀ ਪੁੱਤਰ ਚਿੱਥ ਕੇ ਖਾਈਦਾ ਹੈ। ਤੇ ਮੇਰਾ ਮਤਲਬ ਕਹਿਣ ਦਾ ਕਿ ਹੁਣ ਮੈਂ ਕੀ ਜੇਦਾ ਜੀ ਨੂੰ ਆਖਾਂ ਵੀ $15,000 ਖਰਚ ਕਰਨ ਨਾਲੋਂ ਮਤਲਬ ਕਿਸੇ ਸਿਆਣੇ ਦੇ ਕੋਲੋਂ ਦੋ ਖਾ ਲੈਂਦੇ, ਮਤਲਬ ਗੱਲਾਂ ਖਾ ਲੈਂਦੇ। ਮੈਂ ਕੋਈ ਹੋਰ ਲਿੱਤਰ ਪੌਲੇ ਦੀ ਗੱਲ ਨਹੀਂ ਕਰਨ ਡਿਆ ਕਿ ਤੁਸੀਂ ਹਰ ਗੱਲ ਪੁੱਠੇ ਪਾਸੇ ਲੈ ਜਾਂਦੇ ਹੋ। ਬਹਰਹਾਲ ਜੇਦਾ ਜੀ ਜਿਹੜੇ ਨੇ ਉਹ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਮਰਦਾਨੀ ਪਤਾ ਨਹੀਂ ਕੀ ਕੁਛ ਵੇਚਦੇ ਨੇ। ਲੇਕਿਨ ਹੁਣ ਉਹਨਾਂ ਨੇ ਇਹ ਵੀ ਫੈਸਲਾ ਕਰ ਲਿਆ, ਜਿਹੜਾ ਨੁਸਖਾ ਤੁਹਾਨੂੰ ਫ੍ਰੀ ਦੇ ਵਿੱਚ ਉਹਨਾਂ ਦਿੱਤਾ $15,000 ਦੇ ਨਾਲ ਇਹ ਨੁਸਖਾ ਉਹਨਾਂ ਨੇ ਕਮਾਇਆ। ਅੱਜ ਤੋਂ ਬਾਅਦ ਤੁਹਾਨੂੰ ਕੋਈ ਬਿਮਾਰੀ ਲੱਗ ਹੀ ਨਹੀਂ ਸਕਦੀ। ਅਤੇ ਤੁਹਾਡਾ ਅਗਰ ਘਰ ਦਾ ਕੋਈ ਜੀ ਜਿਹੜਾ ਉਹ ਅੱਲਾ ਨੂੰ ਪਿਆਰਾ ਹੋ ਜਾਏ ਤਾਂ ਤੁਸੀਂ ਫਿਰ ਜੇਦਾ ਜੀ ਨਾਲ ਰਾਬਤਾ ਕਰੋ ਕਿ ਜੀ ਤੁਹਾਡੀ ਗੱਲ ਮੰਨੀ ਸੀ, ਫਿਰ ਕਿਵੇਂ ਬਿਮਾਰ ਹੋ ਗਿਆ ਬੰਦਾ। ਹੁਣ ਪੁੱਛਣਾ ਜ਼ਰੂਰ ਜੇ ਜੇਦਾ ਜੀ ਕੋ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਪਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਦੇ ਵਿੱਚ ਬੁਰਕਾਪੋਸ਼ ਮਰਦ ਗ੍ਰਿਫਤਾਰ ਹੋ ਗਿਆ। ਗਾਇਨੀ ਵਾਰਡ ਦੇ ਵਿੱਚ ਫਿਰਦਾ ਸੀ। ਇਸ ਤੋਂ ਪਹਿਲਾਂ ਇਹ ਮੋਬਾਈਲ ਸਨੈਚਿੰਗ ਦੇ ਵਿੱਚ ਕਈ ਵਾਰੀ ਫੜਿਆ ਗਿਆ। ਲੱਗਦਾ ਵੀ ਉੱਥੇ ਮੋਬਾਈਲ ਫੋਨ ਚੋਰੀ ਕਰਨ ਗਿਆ ਸੀ ਅਤੇ ਉਹ ਬੁਰਕਾ ਪਾ ਕੇ ਫਿਰਦਾ ਸੀ ਵੀ ਕਿਸੇ ਨੂੰ ਜਿਹੜਾ ਉਹ ਮੇਰੇ 'ਤੇ ਸ਼ੱਕ ਨਾ ਪਵੇ ਅਤੇ ਮੈਂ ਉੱਥੋਂ ਆਪਣਾ ਕੰਮ ਸ਼ਮ ਕੱਢ ਕੇ ਜਿਹੜਾ ਉਹ ਨਿਕਲ ਆਵਾਂ। ਅਤੇ ਇਸ ਲਈ ਭਾਵੇਂ ਕਿਸੇ ਤੁਹਾਡੇ ਇਰਦ ਗਿਰਦ ਬੁਰਕਾ ਪਾਇਆ ਹੋਵੇ, ਤੁਸੀਂ ਜ਼ਰਾ ਮੁਹਤਾਤ ਹੀ ਰਹਿਣਾ। ਅਗਲੀ ਖਬਰ ਜਨਾਬ, ਨਵਾਜ਼ ਸ਼ਰੀਫ ਸਾਹਿਬ ਦੀ ਮਾਰੂਫ ਮਜ਼ਹਬੀ ਸਕਾਲਰ ਜਨਾਬ ਡਾਕਟਰ ਜ਼ਾਕਿਰ ਨਾਇਕ ਸਾਹਿਬ ਨਾਲ ਮੁਲਾਕਾਤ ਹੋਈ ਹੈ। ਜਾਤੀ ਉਮਰਾ ਜ਼ਾਕਿਰ ਨਾਇਕ ਸਾਹਿਬ ਗਏ ਨੇ, ਉੱਥੇ ਮੁਲਾਕਾਤ ਹੋਈ ਹੈ। ਬਾਹਮੀ ਦਿਲਚਸਪੀ ਦੇ ਅਮੂਰ 'ਤੇ ਗੱਲਬਾਤ ਹੋਈ ਹੈ।
ਹੁਣ ਇਹ ਸਾਨੂੰ ਸਮਝ ਤੋਂ ਬਾਹਰ ਹੈ ਵੀ ਜ਼ਾਕਿਰ ਨਾਇਕ ਸਾਹਿਬ ਹਿੰਦੁਸਤਾਨ ਤੋਂ ਨਿਕਲੇ ਸਨ, ਆਂਦੇ ਸਨ ਉੱਥੇ ਮੇਰੀ ਜ਼ਿੰਦਗੀ ਤੰਗ ਹੈ, ਉੱਥੋਂ ਮਲੇਸ਼ੀਆ ਚਲੇ ਗਏ, ਚੰਗਾ ਕੰਮ ਕੀਤਾ। ਲੇਕਿਨ ਹੁਣ ਲੱਗਦਾ ਇਹ ਹੈ ਵੀ ਉਹਨਾਂ ਨੇ ਜਿਹੜੇ ਇੱਥੋਂ ਦੇ ਹਾਲਾਤ ਵੇਖੇ ਨੇ, ਉਹਨਾਂ ਨੇ ਹਿਸਾਬ ਲਾਇਆ ਵੀ ਮੇਰੀ ਬਹੁਤੀ ਲੋੜ ਇੱਥੇ ਹੈ। ਉਹਨਾਂ ਵੇਖਿਆ ਵੀ ਤਬਲੀਗ ਦੀ ਬਹੁਤੀ ਲੋੜ ਪਾਕਿਸਤਾਨ 'ਚ, ਜਿਹੜਾ ਕੰਮ ਇਹ ਸਾਰੇ ਕਰਨ ਡਏ ਨੇ। ਇਹ ਵੈਸੇ ਚੰਗੇ ਥਾਂ ਤੇ ਆਏ ਹੋ, ਸਹੀ ਸ਼ੈਤਾਨਾਂ ਨੂੰ ਤਬਲੀਗ ਕਰ ਰਹੇ ਹੋ। ਸਭ ਤੋਂ ਬਹੁਤੀ ਲੋੜ ਜਿਹੜੀ ਹੈ ਉਹ ਇਹਨਾਂ ਨੂੰ ਹੀ ਹੈ, ਔਰ ਤੁਸੀਂ ਦਰੁਸਤ ਜਗ੍ਹਾ ਤੇ ਜਨਾਬੇ ਵਾਲਾ ਪਹੁੰਚੇ ਹੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ख्वाजा ਮੁਹੰਮਦ ਆਸਿਫ, ਜੀ ਹਾਂ, ਤੁਹਾਡੇ ਝੂਠੇ ਸੱਚੇ ਜਿਹੋ ਜਿਹੇ ਡਿਫੈਂਸ ਮਿਨਿਸਟਰ ਪਾਕਿਸਤਾਨ ਦੇ, ਉਹਨਾਂ ਨੇ ਐਲਾਨ ਕੀਤਾ ਵੀ ਮੈਂ ਆਪਣਾ ਅਸਤੀਫਾ ਦੇਣ ਨੂੰ ਤਿਆਰ ਹਾਂ। ਅੱਛਾ, ਤੁਸੀਂ ਹੁਣ ਰਾਜ਼ੀ ਹੋ ਗਏ ਹੋਵੋਗੇ, ਖੁਸ਼ ਹੋ ਗਏ ਹੋਗੇ ਕਿ ख्वाजा ਆਸਿਫ ਕੋ ਚਲੋ ਜਾਨ ਛੁੱਟੇਗੀ। ਨਹੀਂ ਨਹੀਂ ਨਹੀਂ, ਉਹਨਾਂ ਨੇ ਮਸ਼ਰੂਤ ਅਸਤੀਫਾ ਦੇਣ ਦਾ ਐਲਾਨ ਕੀਤਾ, ਬਗੈਰ ਕਿਸੇ ਸ਼ਰਤ ਤੋਂ ਨਹੀਂ। ਉਹਨਾਂ ਨੇ ਆਖਿਆ ਵੀ ਅਗਰ ਦਹਿਸ਼ਤਗਰਦੀ 'ਤੇ ਤੁਸੀਂ ਕਾਬੂ ਪਾ ਲਓ ਮੇਰੇ ਅਸਤੀਫੇ ਨਾਲ, ਤਾਂ ਮੈਂ ਅਸਤੀਫਾ ਦੇਣ ਨਾਲ ਤਿਆਰ ਹਾਂ। ਮੈਨੂੰ ਦੱਸੋ ख्वाजा ਸਾਹਿਬ, ਤੁਹਾਡੇ ਹੋਇਆਂ ਦਾ ਜਾਂ ਨਾ ਹੋਇਆਂ ਦਾ ਕੀ ਫ਼ਰਕ ਹੈ? ਤੁਸੀਂ ਅਸਤੀਫਾ ਦਿਓ ਜਾਂ ਨਾ ਦਿਓ, ਦਹਿਸ਼ਤਗਰਦੀ ਦਾ ਉਹਦੇ ਨਾਲ ਕੀ? ਤੁਹਾਡੇ ਕੋਲੋਂ ਕਿਹੜਾ ਕੋਈ ਪੁੱਛ ਕੇ ਗੱਲ ਅਗਲੇ ਕਰਦੇ ਨੇ ਜਾਂ ਫੈਸਲਾ ਕਰਦੇ ਨੇ? ਤੁਹਾਨੂੰ ਇੰਜ ਲੱਗਦਾ ਹੋਏਗਾ। ਮੁਹੰਮਦ ਮਾਲਿਕ ਸਾਹਿਬ ਨੇ ਇਹਨਾਂ ਕੋਲੋਂ ਸਵਾਲ ਪੁੱਛਿਆ ਵੀ ਪਤਾ ਲੱਗਾ ਮੁਲਕ ਦੇ ਵਿੱਚ ਐਮਰਜੈਂਸੀ ਕਿਤੇ ਨਾਫਜ਼ ਹੋ ਰਹੀ ਹੈ, ਤੇ ਉਹਨਾਂ ਅੱਗੋਂ ਕਿਹਾ ਵੀ ਮੈਨੂੰ ਨਹੀਂ ਪਤਾ, ਪਰ ਲੱਗ ਵੀ ਸਕਦੀ ਹੈ ਜਿਹੋ ਜਿਹੇ ਹਾਲਾਤ ਨੇ। ਤੇ ख्वाजा ਸਾਹਿਬ, ਇਹ ਜਨਾਬ ਦੀ ਔਕਾਤ ਹੈ, ਤੁਹਾਡੇ ਕੋਲੋਂ ਕਿਹੜਾ ਕੋਈ ਗੱਲ ਪੁੱਛ ਕੇ ਕਰਦੇ ਨੇ? ਤੁਸੀਂ ਬਸ ਮੂੰਹ ਦੀ ਬਕੜਵਾ ਕਰ ਸਕਦੇ ਹੋ, ਤੇ ਉਹ ਤੁਸੀਂ ਕਰੀ ਜਾਓ। ਤੇ ਬਾਕੀ ਤੁਹਾਡੇ ਅਸਤੀਫੇ ਨਾਲ ਦਹਿਸ਼ਤਗਰਦੀ ਤੇ ਦੂਰ ਦੀ ਗੱਲ ਹੈ, ਤੁਹਾਡੇ ਅਸਤੀਫੇ ਦੇ ਨਾਲ ਤੇ ਜਨਾਬ ਆਂਡਿਆਂ ਦਾ ਰੇਟ ਉੱਤੇ ਥੱਲੇ ਨਹੀਂ ਹੋਣਾ। ਇਸ ਲਈ ਤੁਸੀਂ ਭਾਵੇਂ ਅਸਤੀਫਾ ਨਾ ਦਿਓ, ਜਿੱਥੇ ਸਾਰੇ ਮੌਜ ਕਰਨ ਡਏ ਨੇ ਤੁਸੀਂ ਵੀ ਕਰੋ, ਤੇ ਜੇ ਦੇ ਵੀ ਦਿੱਤਾ ਅਸਤੀਫਾ ਤੇ ਉਹ ਤੁਸੀਂ ਜਿਹੜੀ ਆਪਣੀ ਇੱਕ ਬੱਚੀ ਸ਼ਿਜ਼ਾ ख्वाजा ਸਾਹਿਬਾ, ਜਿਹੜੀ ਤੁਹਾਡੀ ਭਾਣਜੀ ਹੈ, ਉਹਨੂੰ ਵੀ ਤੁਸੀਂ ਵਫਾਕੀ ਵਜ਼ੀਰ ਬਣਵਾਇਆ, ਉਹਨੇ ਤਾਂ ਤਬਾਹੀ ਉਡਾਈ ਜਾਣੀ ਹੈ ਨਾ। ਤੁਹਾਨੂੰ ਪਤਾ ਵੀ ਉਹ ਵੀ ਬੜੀ ਤਬਾਹਕੁਨ ਪਰਫਾਰਮੈਂਸ ਭੈਣ ਸਾਡੀ ਦਿੰਦੀ ਹੈ, ਤੇ ਉਹਨੇ ਤਾਂ ਇੱਥੇ ਹੀ ਰਹਿਣਾ। ਕਹਿਣ ਦਾ ਮਤਲਬ ਹੈ ਕਿ ਤੁਸੀਂ, ਇਹ ਮੇਰਾ ਖਿਆਲ ਹੈ, ਮਿਹਰਬਾਨੀ ਕਰੋ, ਇਹ ਜਿਹੜੇ ਤੁਸੀਂ ਕਾਰਵਾਈ ਪਾ ਰਹੇ ਹੋ ਕੌਮ ਵਾਸਤੇ, ਤੁਸੀਂ ਇੱਕ ਬੜਾ ਵੱਡਾ ਸਦਮਾ ਹੋ, ਪਦਾਇਸ਼ੀ ਸਦਮਾ ਹੋ ਕੌਮ ਵਾਸਤੇ, ਤੁਸੀਂ ਜਾਰੀ ਰਹੋ। ਮੇਰਾ ਨਹੀਂ ਖਿਆਲ ਵੀ ਤੁਹਾਡੇ ਛੱਡਣ ਨਾਲ ਕੋਈ ਲੋੜ ਹੈ। ਅੱਛਾ ਜੀ, ਅਗਲੀ ਖਬਰ ਇਹ ਕਿ ਜਾਫਰ ਐਕਸਪ੍ਰੈਸ ਤੋਂ ਹਮਲੇ ਤੋਂ ਬਾਅਦ ਕੋਇਟਾ ਤੋਂ ਕਰਾਚੀ, ਪਸ਼ਾਵਰ ਔਰ ਮੁਲਕ ਦੇ ਦੂਸਰੇ ਹਿੱਸਿਆਂ ਵਾਸਤੇ ਜਿਹੜੀਆਂ ਟ੍ਰੇਨਾਂ ਨੇ ਉਹ ਅੱਜ 6ਵੇਂ ਦਿਨ ਵੀ ਬੰਦ ਰਹੀਆਂ ਨੇ। ਜੀ ਹਾਂ, ਅਜੇ ਤੱਕ ਅਸੀਂ ਆਪਣਾ ਰੇਲ ਦਾ ਆਪਰੇਸ਼ਨ ਜਿਹੜਾ ਉਹਨੂੰ ਰਿਸਟੋਰ ਨਹੀਂ ਕਰ ਸਕੇ। ਰੇਲ ਮਤਲਬ ਟ੍ਰੇਨ ਬੰਦ ਹੈ ਉੱਥੇ, ਔਰ ਇਹ ਸਾਡੇ ਵਾਸਤੇ ਬੜੀ ਇੰਬੈਰਸਿੰਗ ਗੱਲ ਹੈ। ਅਸੀਂ ਇੱਕ ਨਿਊਕਲੀਅਰ ਕੰਟਰੀ ਹੈ, ਜ਼ਾਹਿਰ ਹੈ ਬੜਾ ਵੱਡਾ ਮੁਲਕ ਹੈ, ਹਰ ਤਰ੍ਹਾਂ ਦੀ ਸਾਡੇ ਕੋਲ ਸਹੂਲਤ ਹੈ, ਹਰ ਤਰ੍ਹਾਂ ਦੀ ਸਾਡੇ ਕੋਲ ਤਗੜੀ ਇੱਕ ਫੌਜ ਹੈ, ਤੇ 6 ਦਿਨ ਹੋ ਗਏ ਨੇ ਸਾਡੀ ਟ੍ਰੇਨ ਜਿਹੜੀ ਉਹ ਰਿਸਟੋਰ ਨਹੀਂ ਹੋਈ। ਇਹ ਅਸੀਂ ਕੀ ਕਰਨ ਡਏ? ਮਤਲਬ ਫਿਰ ਟ੍ਰੇਨ ਦੀ ਪਟੜੀ ਚੁੱਕ ਕੇ ਕੀ ਵੇਚ ਤੇ ਨਹੀਂ ਦੇਣੀ ਕਿਤੇ? ਮੇਰਾ ਮਤਲਬ ਹੈ ਕਿਤੇ ਨਵਾਜ਼ ਸ਼ਰੀਫ ਹੁਣੀ ਤਾਂ ਤਿਆਰ ਨੇ, ਉਹ ਤਾਂ ਪਹਿਲਾਂ ਪਟੜੀਆਂ ਪਗਲਾ ਲੈਂਦੇ ਨੇ ਆਪਣੀ ਇਤਫਾਕ ਮਿਲ ਜਾਂ ਪਤਾ ਨਹੀਂ ਕਿੱਥੇ ਕਿੱਥੇ। ਤੇ ਇਹ ਮੇਰਾ ਮਤਲਬ ਹੈ ਕਿ ਕਿਤੇ ਪਟੜੀਆਂ ਪਗਲਾਉਣੀਆਂ ਤਾਂ ਨਹੀਂ ਜੇ। ਮੇਰਾ ਮਤਲਬ ਹੈ ਚੁੱਕ ਕੇ ਹੁਣ ਗਾਡਰਾਂ ਦੇ ਭਾਅ ਵੇਚ ਦਿਓ ਕਿਸੇ ਨੂੰ, ਤੇ ਮਿਹਰਬਾਨੀ ਕਰੋ, ਇਹ ਟ੍ਰੇਨ ਕੌਮ ਦੀ ਚੱਲਦੀ ਹੈ, ਇਹਨੂੰ ਚੱਲਣ ਦਿਓ, ਤੁਹਾਡੀ ਮਿਹਰਬਾਨੀ ਹੈ। ਬਹਰਹਾਲ ਮੁਖਤਸਰ ਇਹ ਹੈ ਜੀ ਕਿ ਟ੍ਰੇਨ ਜਿਹੜੀ ਹੈ ਉਹ 6 ਦਿਨ ਤੋਂ ਉੱਥੇ ਬੰਦ ਪਈ ਹੈ, ਤੇ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਅੱਗੋਂ ਮਿਲ ਰਹੇ ਨੇ ਜ਼ਾਕਿਰ ਨਾਇਕ ਸਾਹਿਬ ਨਾਲ, ਉੱਥੋਂ ਕੋਈ ਦੁਆ ਕਰਾਉਣ ਤੇ ਸ਼ਾਇਦ ਕੋਈ ਗੱਲਬਾਤ ਬਣੇ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਪੰਜਾਬ ਤੋਂ ਬਾਅਦ ਸਿੰਧ ਨੇ ਵੀ ਆਪਣੇ ਅਸਿਸਟੈਂਟ ਕਮਿਸ਼ਨਰਜ਼ ਵਾਸਤੇ 138 ਨਵੇਂ ਡਬਲ ਕੈਬਨ ਡਾਲੇ ਲੈਣ ਦਾ ਫੈਸਲਾ ਕੀਤਾ ਹੈ। ਹਾਂਜੀ, ਦਰੁਸਤ ਸੁਣ ਰਹੇ ਹੋ, 138 ਨਵੇਂ 138 ਨਵੇਂ ਡਬਲ ਕੈਬਨ ਡਾਲੇ, ਜਿਹੜੇ ਕਿ 2 ਕਰੋੜ ਤੋਂ ਜ਼ਿਆਦਾ ਇੱਕ ਦੀ ਮਾਲੀਅਤ ਹੁੰਦੀ ਹੈ। ਇਹ ਤਕਰੀਬਨ ਕੋਈ 2-2.5 ਅਰਬ ਰੁਪਏ ਦੇ ਬਣਨਗੇ ਇਹ ਜਿਹੜੇ ਡਬਲ ਕੈਬਨ ਡਾਲੇ ਹੋਣਗੇ। ਇਹ ਹੁਣ ਜਨਾਬ ਤਮਾਮ ਜਿਹੜੇ ਨਵੇਂ ਅਸਿਸਟੈਂਟ ਕਮਿਸ਼ਨਰ ਭਰਤੀ ਕੀਤੇ ਗਏ ਨੇ ਸਿੰਧ ਦੇ ਵਿੱਚ, ਉਹਨਾਂ ਨੂੰ ਇਹ ਦਿੱਤੇ ਜਾਣਗੇ। ਤੇ ਕੌਮ ਦੇ ਨਾਲ ਜੋ ਹੁੰਦਾ ਹੋਵੇ ਉਹਦੇ ਨਾਲ ਕੀ ਲੈਣ ਦੇਣਾ, ਪਰ ਕੌਮ ਇੱਕ ਹੀ ਕੰਮ ਕਰੇ, ਜਿਹੜੀ ਜੇਦਾ ਜੀ ਨੇ ਦੱਸਿਆ ਵੀ ਪਾਣੀ ਖਾਵੇ ਤੇ ਰੋਟੀ ਜਿਹੜੀ ਉਹ ਪੀਵੇ, ਤੇ ਬਸ ਬਾਕੀ ਗੱਲਾਂ ਠੀਕ ਨੇ। ਜੇਦਾ ਜੀ ਦੀ ਗੱਲ ਦੇ ਉੱਤੇ ਤੁਸੀਂ ਜਿਹੜਾ ਉਹ ਅਮਲ ਕਰੋ। ਅੱਛਾ ਜੀ, ਅੱਗੋਂ ਮੁਨੀਬ ਫਾਰੂਕ ਸਾਹਿਬ ਨੇ ਕਿਹਾ ਵੀ ਆਸਿਮ ਮੁਨੀਰ ਸਾਹਿਬ ਇੰਤਹਾਈ ਮੁਸ਼ਕਿਲ ਮੁਅੰਮਾ ਨੇ। ਉਹਨਾਂ ਨੇ ਕਿਹਾ ਕਿ ਆਰਮੀ ਚੀਫ ਜਨਰਲ ਆਸਿਮ ਮੁਨੀਰ ਪਾਕਿਸਤਾਨ ਮੁਖਾਲਫ ਕੁਵਤਾਂ ਵਾਸਤੇ ਇੱਕ ਇੰਤਹਾਈ ਮੁਸ਼ਕਿਲ ਮੁਅੰਮਾ ਨੇ। ਮੁਲਕ ਮਤਲਬ ਇੱਕ ਗੁੰਝਲ ਨੇ, ਮੁਅੰਮਾ ਦਾ ਆਮ ਲਫ਼ਜ਼ਾਂ ਦੇ ਵਿੱਚ ਕਹਿ ਲਓ ਤੁਸੀਂ। ਮੁਲਕ ਦੇ ਅਹਿਮ ਮਸਾਇਲ ਨੂੰ ਨਿਪਟਣ ਵਾਸਤੇ ਉਹਨਾਂ ਦਾ ਜਿਹੜਾ ਗੈਰ ਮੁਤਜ਼ਲਜ਼ਲ ਅਜ਼ਮ ਹੈ, ਉਹ ਤੋਂ ਸਾਰੇ ਲੋਕ ਹੈਰਾਨ ਨੇ, ਬੜੀਆਂ ਸ਼ਾਮਾਂ ਤੋਂ ਹੈਰਾਨ ਨੇ ਜਨਾਬ। ਹੈ ਜਿਹੜੀ ਕੱਲ੍ਹ ਦੀ ਸਟੋਰੀ ਆਈ ਹੈ ਫੈਕਟ ਫੋਕਸ ਦੀ, ਜਿਹਦੇ 'ਚ ਆਸਿਮ ਮੁਨੀਰ ਸਾਹਿਬ ਦੀਆਂ ਜਿਹੜੀਆਂ ਬੱਚੀਆਂ ਨੇ, ਸਾਡੀਆਂ ਵੀ ਬੱਚੀਆਂ ਨੇ ਜ਼ਾਹਿਰ ਹੈ, ਉਹ ਖਤੀਜਾ ਬੀਬੀ ਤੇ ਸੁੰਦਸ ਬੀਬੀ, ਉਹਨਾਂ ਦੋਵਾਂ ਨੂੰ ਡਿਪਲੋਮੈਟਿਕ ਪਾਸਪੋਰਟ ਦਿੱਤੇ ਨੇ, 7 ਦਸੰਬਰ 2022 ਨੂੰ ਦਿੱਤੇ ਨੇ, ਆਰਮੀ ਚੀਫ ਬਣਨ ਤੋਂ ਫੌਰੀ ਬਾਅਦ। ਹਾਲਾਂਕਿ ਕਾਨੂੰਨ ਦੇ ਮੁਤਾਬਕ ਸਿਰਫ ਜਨਰਲ ਸਾਹਿਬ ਦੀ ਬੇਗਮ ਨੂੰ ਮਿਲ ਸਕਦਾ ਸੀ, ਤੇ ਸਪੈਸ਼ਲੀ ਜਿਹੜੀਆਂ ਬੱਚੀਆਂ ਸ਼ਾਦੀशुदा ਨੇ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਸੀ ਮਿਲ ਸਕਦਾ। ਇਹ ਬੱਚੀਆਂ ਸ਼ਾਦੀशुदा ਨੇ, ਆਪਣੇ ਘਰਾਂ 'ਚ ਨੇ, ਲੇਕਿਨ ਉਸ ਦੇ ਬਾਵਜੂਦ ਇਹਨਾਂ ਨੂੰ ਡਿਪਲੋਮੈਟਿਕ ਪਾਸਪੋਰਟ ਦਿੱਤੇ ਗਏ ਨੇ, ਜਿਹੜੀ ਕਿ ਕਾਨੂੰਨ ਦੀ ਖਿਲਾਫ ਵਰਜ਼ੀ ਹੈ। ਇਹਦੇ ਤੇ ਫੈਕਟ ਫੋਕਸ ਵਾਲਿਆਂ ਨੇ ਇੱਕ ਰਿਪੋਰਟ ਕੱਢੀ ਹੈ, ਤੇ ਮਾਮਾ ਤੇ ਜਨਾਬ ਬਣ ਗਿਆ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਛਾ ਜੀ, ਅੱਗੋਂ ਜਮਾਤ ਇਸਲਾਮੀ ਦੇ ਹਾਫਿਜ਼ ਨਈਮੁਰ ਰਹਿਮਾਨ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਇਸਟੈਬਲਿਸ਼ਮੈਂਟ ਨੇ ਜਮਾਤ ਇਸਲਾਮੀ ਦੇ ਮੇਅਰ ਦਾ ਰਸਤਾ ਰੋਕ ਕੇ ਕਰਾਚੀ ਤੇ ਡਾਕੂਆਂ ਤੇ ਚੋਰਾਂ ਨੂੰ ਮੁਸੱਲਤ ਕੀਤਾ ਹੈ।
ਇਸਟੈਬਲਿਸ਼ਮੈਂਟ ਨੂੰ ਡਾਕੂ ਵਡੇਰੇ ਤੇ ਚੋਰ ਹੀ ਪਸੰਦ ਨੇ। ਇਹ ਜਦੋਂ ਤੁਸੀਂ ਪਸੰਦ ਹੁੰਦੇ ਹੋ ਉਦੋਂ ਵੀ ਤੁਸੀਂ ਰਾਜ਼ੀ ਹੋ ਜਾਂਦੇ ਹੋ ਜਨਾਬ। ਤੇ ਇਹ ਹਰ ਵੇਲੇ ਬਿਆਨ ਬੜੇ ਤੱਤੇ ਦਿੰਦੇ ਨੇ ਨਈਮ ਰਹਿਮਾਨ ਸਾਹਿਬ, ਤੇ ਜਿਸ ਵੇਲੇ ਇਸਟੈਬਲਿਸ਼ਮੈਂਟ ਦੇ ਨਾਲ ਕੰਨੀ ਮਾਰਨ ਨੂੰ ਦਾ ਲੱਗਦਾ ਉਸ ਵੇਲੇ ਦਾ ਵੀ ਮਾਰ ਜਾਂਦੇ ਨੇ। ਲੇਕਿਨ ਇਹ ਕੋਈ ਪੁਰਾਣਾ ਕੰਮ ਨਹੀਂ, ਨਵਾਂ ਕੰਮ ਨਹੀਂ ਹੈ, ਸਾਡਾ ਪੁਰਾਣਾ ਕੰਮ ਹੈ ਜਮਾਤ ਵਾਲੇ ਦੋਸਤਾਂ ਦਾ। ਤੇ ਗੁੱਸਾ ਵੀ ਕਰਦੇ ਨੇ ਜਦੋਂ ਇਹ ਗੱਲ ਕਹੀਏ, ਨਾ ਕਰੋ ਗੁੱਸਾ, ਮੇਰਾ ਮਤਲਬ ਹੈ ਕਿ ਇਹ ਪਹਿਲੀ ਫੁਰਸਤ ਦੇ ਵਿੱਚ ਹੀ ਜਿਹੜਾ ਨਾ ਉਹ ਮਿਲਟਰੀ ਦੇ ਨਾਲ ਗੱਲਬਾਤ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਨੇ। ਅੱਛਾ ਜੀ, ਡੌਨ ਅਖਬਾਰ ਦੀ ਅਗਲੀ ਖਬਰ, ਔਰ ਉਹ ਖਬਰ ਇਹ ਹੈ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਬੈਂਕ ਨੇ ਉਹਨਾਂ ਕੋਲੋਂ ਜ਼ਬਰਦਸਤੀ ਕਰਜ਼ਾ ਲੈ ਰਹੀ ਹੈ ਹਕੂਮਤ, ਔਰ ਉਹਨਾਂ ਕੋਲੋਂ ਕਰਜ਼ਾ ਲੈ ਕੇ ਜਿਹੜਾ ਗਰਦਿਸ਼ੀ ਕਰਜ਼ਾ ਹੈ ਬਿਜਲੀ ਦਾ ਉਹ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਸ਼ਾਅੱਲਾ, ਬੱਲੇ ਹੋ ਸ਼ੇਰ ਬੱਗੇ, ਮਤਲਬ ਕਿ ਗਰਦਿਸ਼ੀ ਕਰਜ਼ਾ ਉਤਾਰਨ ਵਾਸਤੇ ਇੱਕ ਨਵਾਂ ਕਰਜ਼ਾ ਲੈਣਾ ਹੈ। ਤੇ ਬੈਂਕਾਂ ਵਾਲੇ ਕਹਿੰਦੇ ਨੇ ਵੀ ਸਾਨੂੰ ਲੱਗਦਾ ਵੀ ਸਾਡਾ ਉਹ ਕਰਜ਼ਾ ਪੂਰਾ ਨਹੀਂ ਹੋਣਾ ਜਾਂ ਦੇਰ ਬਾਅਦ ਲੱਭਣਾ, ਉਹ ਰਜਿਸਟ ਕਰ ਰਹੇ ਨੇ ਤੇ ਉਹਨਾਂ ਦੇ ਕੋਲੋਂ ਬੰਦੂਕ ਦੀ ਨੋਕ ਦੇ ਉੱਤੇ ਡਰਾ ਧਮਕਾ ਕੇ ਉਹ ਕਰਜ਼ਾ ਲੈ ਰਹੇ ਨੇ। ਮਤਲਬ ਇਹਦੀ ਟੋਪੀ ਉਹਦੇ ਸਿਰ, ਉਹਦੀ ਟੋਪੀ ਉਹਦੇ ਸਿਰ, ਕਰਜ਼ਾ ਤੁਹਾਡੇ ਤੇ ਕੌਮ ਤੇ ਉਨਾ ਹੀ ਰਹਿਣਾ ਬਲਕਿ ਵੱਧ ਜਾਣਾ ਹੈ। ਲੇਕਿਨ ਬੈਂਕਾਂ ਕੋਲੋਂ ਲੈ ਕੇ ਉਧਰ ਦੇ ਕੇ ਕਹਿਣਾ ਜੀ ਅਸੀਂ ਕਰਜ਼ਾ ਲਾਤਾ, ਬਸ ਨਾਰਾ ਮਾਰ ਛੱਡਣਾ। ਇਹ ਇਹਨਾਂ ਦੇ ਤੁਸੀਂ ਕੰਮ ਵੇਖ ਲਓ। ਦੂਜੇ ਪਾਸੇ ਜਿਹੜੇ ਵਜ਼ੀਰ ਪੈਟਰੋਲੀਅਮ ਨੇ ਅਲੀ ਪਰਵੇਜ਼ ਮਲਿਕ ਸਾਹਿਬ, ਉਹਨਾਂ ਵੀ ਇੱਕ ਬੜਾ ਖੂਬਸੂਰਤ ਐਲਾਨ ਕੀਤਾ। ਉਹਨਾਂ ਕੋਲੋਂ ਪੁੱਛਿਆ ਵੀ ਇਮਰਾਨ ਖਾਨ ਦੇ ਜ਼ਮਾਨੇ 'ਚ ਪੈਟਰੋਲ ਦੀ ਕੀਮਤ ਸੀ ਦੁਨੀਆ ਦੇ ਵਿੱਚ $117 ਫੀ ਬੈਰਲ, $117 ਫੀ ਬੈਰਲ, ਹਾਂ, ਤੇ ਹੁਣ ਹੋ ਗਈ ਹੈ $64 ਫੀ ਬੈਰਲ, ਤੇ ਕੀਮਤ ਅੱਧ ਹੋ ਗਈ ਹੈ। ਤੇ ਉਸ ਵੇਲੇ $150 ਜਾਂ $150 ਲੀਟਰ ਸੀ ਪੈਟਰੋਲ, ਤੇ ਹੁਣ ਤੁਸੀਂ ਜਿਹੜਾ ਉਹ ਪੈਟਰੋਲ $250-300 ਲੀਟਰ ਰੱਖਿਆ। ਤੇ ਇਹ ਕੀ ਗੱਲ ਹੈ? ਪੈਟਰੋਲ ਦੀ ਕੀਮਤ ਆਲਮੀ ਮਾਰਕੀਟਾਂ ਦੇ ਵਿੱਚ ਅੱਧੀ ਹੋ ਗਈ, ਤੁਸੀਂ ਅਜੇ ਵੀ ਪੈਟਰੋਲ, ਬਲਕਿ ਇਹਨਾਂ ਨੇ ਐਸੇ ਹਫ਼ਤੇ ਪੈਟਰੋਲ $10 ਹੋਰ ਮਹਿੰਗਾ ਕਰ ਦਿੱਤਾ। ਉਹਨਾਂ ਕਿਹਾ ਇਹ ਕੀ ਜ਼ੁਲਮ ਹੈ? ਉਹਨਾਂ ਜਿਹੜਾ ਜਵਾਬ ਦਿੱਤਾ ਨਾ ਉਹ ਜੇਦਾ ਜੀ ਤੋਂ ਵੀ ਅਗਲਾ ਜਵਾਬ ਹੈ। ਉਹਨੇ ਤੇ ਮੇਰਾ ਮਤਲਬ ਹੈ ਕਿ ਕੱਢ ਬਾਲੇ ਦਿੱਤੇ ਨੇ ਉਸ ਬੰਦੇ ਨੇ, ਅਲੀ ਪਰਵੇਜ਼ ਮਲਿਕ ਨੇ। ਪਰਵੇਜ਼ ਮਲਿਕ ਸਾਹਿਬ ਦਾ ਵੀ ਨਾਂ ਰੌਸ਼ਨ ਕਰ ਦਿੱਤਾ ਉਹਨੇ ਜਵਾਬ ਇਹ ਦਿੱਤਾ ਹੈ ਕਿ ਜਨਾਬ ਅਸੀਂ ਕਰਨੀ ਹੈ ਤੁਹਾਡੀ ਬਿਜਲੀ ਸਸਤੀ, ਅਸੀਂ ਕਰਨੀ ਹੈ ਤੁਹਾਡੀ ਬਿਜਲੀ ਸਸਤੀ, ਇਸ ਲਈ ਅਸੀਂ ਤੁਹਾਨੂੰ ਵੇਚਣਾ ਪੈਟਰੋਲ ਮਹਿੰਗਾ। ਪੈਟਰੋਲ ਮਹਿੰਗਾ ਵੇਚਣਾ, ਜਿਹੜੇ ਉੱਥੋਂ ਪੈਸੇ ਆਉਣੇ ਨੇ ਉਹ ਲੈ ਕੇ ਤੁਹਾਡੀ ਬਿਜਲੀ ਸਸਤੀ ਕਰਨੀ। ਸਵਾਦ ਆ ਗਿਆ ਕਿ ਨਹੀਂ ਆਇਆ ਜੇ ਨਾ ਸਵਾਦ? ਮਤਲਬ ਪੈਟਰੋਲ ਮਹਿੰਗਾ ਖਰੀਦੋ, ਉੱਥੇ ਹਕੂਮਤ ਨੂੰ ਪੈਸੇ ਦਿਓ, ਹਕੂਮਤ ਕੋਲੋਂ ਪੈਸੇ ਇਕੱਠੇ ਹੋਣ, ਉਹ 'ਚੋਂ ਕੁਝ ਬਹੁਤੇ ਥੋੜ੍ਹੇ ਖਾ ਲੈਣ, ਜਿਹੜੇ ਥੋੜ੍ਹੇ ਜਿਹੇ ਬਚ ਜਾਣ ਉਹ ਤੁਹਾਨੂੰ ਫਿਰ ਬਿਜਲੀ ਸਸਤੀ ਕਰ ਦੇਣ। ਉਹੀ ਗੱਲ ਨਾ, ਇਹਦੀ ਟੋਪੀ ਉਹਦੇ ਸਿਰ, ਉਹਦੀ ਟੋਪੀ ਉਹਦੇ ਸਿਰ, ਇਹ ਕੰਮ ਜਾਰੀ ਹੈ ਨਾ। ਦੱਸੋ ਇਸ ਤੋਂ ਵੱਡੇ ਚੋਰ ਉਚੱਕੇ ਕੋਈ ਲੱਭ ਸਕਦੇ ਸਨ ਜਿਹੜੇ ਜਨਰਲ ਸਾਹਿਬ ਸਾਡੇ ਉੱਤੇ ਲਿਆ ਕੇ ਮੁਸੱਲਤ ਕਰ ਦਿੱਤੇ ਨੇ। ਆਖਰੀ ਖਬਰ ਇਹ ਹੈ ਕਿ ਬਾਜੀ ਮਰੀਮ ਬਮਾ ਅਹਿਲੋ ਇਆਲ ਤੇ ਪੂਰੀ ਫੌਜ ਦੇ ਨਾਲ ਜਾ ਰਹੀ ਹੈ ਜਨਾਬ, ਆਪਣੀ ਵਜ਼ੀਰਾਂ ਸ਼ਜ਼ੀਰਾਂ ਇੱਧਰ ਉੱਧਰ ਦੀ ਫੌਜ ਨਾਲ ਉਮਰੇ ਤੇ 19 ਤੋਂ 26 ਤਾਰੀਖ ਦੇ ਦਰਮਿਆਨ ਕਿਸੇ ਵੇਲੇ ਵੀ ਜਾਣਾ। ਟਿਕਟਾਂ ਸ਼ਿਕਟਾਂ ਕਟਵਾ ਲਈਆਂ ਨੇ, ਤੇ ਨਾਲ ਸ਼ਹਿਬਾਜ਼ ਸ਼ਰੀਫ ਸਾਹਿਬ ਵੀ ਸੁਣਿਆ ਉਹ ਵੀ ਆਪਣੀ ਰਕਾਬਾਂ ਪਾ ਰਹੇ ਨੇ ਘੋੜਿਆਂ ਦੇ ਉੱਤੇ। ਖੋਰੇ ਇਹਨਾਂ ਨੇ ਕਿੰਨੇ ਕੁ ਗੁਨਾਹ ਕਰ ਲਏ ਨੇ ਜਿਹੜੇ ਇਹ ਬਾਰ-ਬਾਰ ਜਾਂਦੇ ਨੇ ਉਮਰਾ ਕਰਨ। ਹੁਣ ਮੈਂ ਬਾਰ-ਬਾਰ ਉਮਰੇ ਤੋਂ ਨਹੀਂ ਕਿਸੇ ਨੂੰ ਟੋਕਦਾ, ਪਰ ਆਪਣੇ ਰੁਪਈਆਂ ਨਾਲ ਜਿਹੜੇ ਕਰਦੇ ਨੇ ਉਹ ਤੇ ਠੀਕ ਕਰਦੇ ਨੇ। ਆਵਾਮ ਦੇ ਰੁਪਈਆਂ ਤੇ ਜਾਣ ਵਾਲੇ ਬਾਰ-ਬਾਰ ਕਿਉਂ ਜਾਂਦੇ ਨੇ? ਅਸੀਂ ਤੁਹਾਡੇ ਗੁਨਾਹ ਲੈ ਲਾਂਗੇ ਭਾਈ, ਜਿਹੜੀ ਆਮ ਆਵਾਮ ਹੈ ਨਾ ਉਹ ਤੁਹਾਡੇ ਕੋਲ ਮਾਫੀ ਮੰਗਦੀ ਹੈ, ਤੁਹਾਡੇ ਗੁਨਾਹ ਸਾਨੂੰ ਦੇ ਦੇਣਾ ਜਨਾਬ, ਲੇਕਿਨ ਇਹ ਗਰੀਬਾਂ ਦਾ ਪੈਸਾ ਜ਼ਾਇਆ ਨਾ ਕਰੋ। ਇਹ ਰੱਬ ਤੁਹਾਨੂੰ, ਅਸੀਂ ਦੁਆ ਕਰਦੇ ਨੇ ਵੀ ਤੁਹਾਡੇ ਗੁਨਾਹ ਜਿਹੜੇ ਨਾ ਰੱਬ ਇੱਥੇ ਹੀ ਘੱਟ ਕਰ ਦੇ। ਲੇਕਿਨ ਇਹ ਦੁਬਾਰਾ ਜਨਾਬ ਉਮਰੇ ਦੇ ਉੱਤੇ ਜਾਣ ਦਾ ਇਹਨਾਂ ਨੇ ਫੈਸਲਾ ਕੀਤਾ। ਇਹਨਾਂ ਨੂੰ ਰੱਬ ਹੀ ਡੱਕੇ ਤੇ ਡੱਕੇ ਜਾਂਦੇ ਨੇ, ਵੈਸੇ ਇਹ ਡੱਕੇ ਕੋਈ ਜਾਂਦੇ ਨਹੀਂ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।